ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 11 ਦਸੰਬਰ 2017 28 ਮਗਰ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਵੀਕਐਂਡ ਤੋਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਅਸੀਂ ਜਿਵੇਂ ਫਰਾਈਡੇ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਆਉਂਦੇ 17 ਦਸੰਬਰ ਨੂੰ ਜਿਹੜਾ ਕਿ ਕਮਿੰਗ ਸੰਡੇ ਹੋਏਗਾ ਜੀ, ਉਸ ਦਿਨ ਜਿਹੜਾ 5 ਸਾਲ ਸਾਡੇ ਪੂਰੇ ਹੋਣੇ ਨੇ ਟੀਵੀ 84 ਦੇ। ਔਰ ਅਸੀਂ ਉਸ ਦੇ ਲਈ, ਜਿਹਦੇ ਲਈ ਫੰਡ ਰੇਜ਼ਿੰਗ ਗਾਲਾ ਸ਼ਬਦ ਇਸਤੇਮਾਲ ਕੀਤਾ ਜਾਂਦਾ, ਪਰ ਅਸੀਂ ਇਸ ਨੂੰ ਟੀਵੀ 84 ਦੇ ਪ੍ਰਸ਼ੰਸਕਾਂ ਦੀ, ਐਡਮਾਇਰਰਸ ਦੀ ਪ੍ਰੀਤ ਮਿਲਣੀ ਵੀ ਕਹਿ ਸਕਦੇ ਹਾਂ, ਪਿਆਰ ਮਿਲਣੀ ਵੀ ਕਹਿ ਸਕਦੇ ਹਾਂ। ਬਿਲਕੁਲ। ਵੈਸੇ ਤਾਂ ਪਿਆਰ ਦੇ ਵਿੱਚ ਕੁਝ ਮੰਗਿਆ ਨਹੀਂ ਜਾਂਦਾ, ਪਰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਵੀ ਘਰੋਂ ਤੁਸੀਂ ਜਿਹੜਾ ਹੈ ਨਾ ਘੱਟੋ ਘੱਟ ਬਟੂਏ 'ਚ ਕੁਝ ਪਾ ਕੇ ਜ਼ਰੂਰ ਆਏ, ਇਸ ਲਈ ਉਹ ਫੰਡ ਰੇਜ਼ਿੰਗ ਵੀ ਬਣ ਜਾਂਦਾ ਜੀ। ਉਸੇ ਕੰਟੈਕਸਟ ਦੇ ਵਿੱਚ ਹੀ ਸਾਡੇ ਜਿਵੇਂ ਇਹ ਸਾਰੇ ਸਮਾਗਮ ਨੂੰ ਕਾਮਯਾਬ ਕਰਨ ਦੇ ਲਈ ਹੋਸਟ ਕਮੇਟੀ, ਜਿਸ ਦੇ ਚੇਅਰਪਰਸਨ ਸਰ ਕਿਰਪਾਲ ਸਿੰਘ ਬਿਲਿੰਗ ਨੇ, ਔਰ ਇਸ ਦੇ ਵਿੱਚ ਸਾਰੀਆਂ ਹੀ ਸਾਡੀਆਂ ਪ੍ਰਮੁੱਖ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ ਦੁਆਬਾ, ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਔਰ ਦੁਆਬਾ ਸਿੱਖ ਐਸੋਸੀਏਸ਼ਨ, ਬਾਬਾ ਪ੍ਰੇਮ ਸਿੰਘ ਸਿੱਖ ਸੁਸਾਇਟੀ, ਸੋ ਇਹ ਸਾਰੇ ਹੀ, ਔਰ ਜੇ ਮੈਂ ਕੋਈ ਨਾਮ ਭੁੱਲ ਵੀ ਗਿਆ ਹੋਵਾਂ ਕਿਉਂਕਿ ਮੇਰੇ ਸਾਹਮਣੇ ਨਹੀਂ ਹੈ ਲਿਸਟ, ਇਹ ਸਾਰੇ ਹੀ ਸਾਡੇ ਨਾਲ ਸਹਿਯੋਗ ਕਰ ਰਹੇ ਨੇ। ਸੋ ਉਹਨਾਂ ਨੇ ਅੱਡ ਅੱਡ ਐਤਵਾਰ ਨੂੰ ਗੁਰਦੁਆਰਾ ਸਾਹਿਬਾਨ 'ਚ ਜਾਣ ਦਾ ਪ੍ਰੋਗਰਾਮ ਬਣਾਇਆ ਸੀ। ਕੁਛ ਨੇ ਨਿਊਯਾਰਕ 'ਚ ਗੁਰਦੁਆਰਾ ਰਿਚਮੰਡ ਹਿਲ ਔਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਕਵਰ ਕੀਤੇ ਜੀ। ਤੇ ਮੇਰੀ ਜਿਹੜੀ ਹੈ ਉਹ ਸੇਵਾ ਇਹ ਲਾਈ ਗਈ ਸੀ ਕਿ ਮੈਂ ਸਿਰਫ ਚੁੱਪ ਰਹਿਣਾ ਪਰ ਨਾਲ ਜ਼ਰੂਰ ਇਹ ਕੰਪਨੀ ਕਰਾਂ। ਸੋ ਅਸੀਂ ਐਤਵਾਰ 3 ਗੁਰਦੁਆਰਾ ਸਾਹਿਬ 'ਚ ਜਿਹੜੇ ਹੈ ਉਹ ਉਹਨਾਂ ਦੇ ਗੁਰਦੁਆਰਾ ਸਾਹਿਬਾਨ ਦੀਦਾਰ ਵੀ ਹੋਏ ਜੀ, ਔਰ ਉੱਥੋਂ ਦੇ ਜਿਹੜੇ ਕਮੇਟੀ ਮੈਂਬਰਸ ਨੇ ਉਹਨਾਂ ਦੇ ਨਾਲ ਵੀ ਵਿਚਾਰ ਹੋਏ ਕਿ ਕਿਵੇਂ ਅਸੀਂ ਮੀਡੀਆ ਕਿਸ ਕਦਰ ਇੰਪੋਰਟੈਂਟ ਫੈਕਟਰ ਹੈ ਔਰ ਇਹਨੂੰ ਅਸੀਂ ਕਿਵੇਂ ਅੱਗੇ ਲੈ ਕੇ ਜਾਣਾ। ਉਹਨਾਂ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਕਾਰਟਰੇਟ, ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਔਰ ਨਿਊ ਜਰਸੀ 'ਚ ਗੁਰਦੁਆਰਾ ਪਾਈਨ ਹਿਲ, ਔਰ ਹਰ ਥਾਂ ਤੇ ਪ੍ਰਬੰਧਕਾਂ ਨੇ ਵੀ ਔਰ ਸੰਗਤ ਨੇ ਵੀ ਜਿੱਥੇ ਟੀਵੀ 84 ਨੂੰ ਸਰਾਹਿਆ ਜੀ, ਉੱਥੇ ਉਹਨਾਂ ਨੇ ਜਿਵੇਂ ਸੰਗਤ ਪਿਆਰ ਕਰਦੀ ਹੈ ਮਾਣ ਵੀ ਦਿੱਤਾ। ਔਰ ਸਾਡੇ ਨਾਲ ਜਿਹੜੇ ਇਹਨਾਂ 'ਚ ਮੇਨ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਵੀਰ ਹਿੰਮਤ ਸਿੰਘ ਜੀ, ਉਹ ਪ੍ਰਮੁੱਖ ਸਾਡੇ ਨਾਲ ਨੇ। ਕੱਲ੍ਹ ਵੀ ਵੀਰ ਬਲਜਿੰਦਰ ਸਿੰਘ, ਵੀਰ ਹਿੰਮਤ ਸਿੰਘ, ਵੀਰ ਹਰਮੇਲ ਸਿੰਘ, ਇਹ ਸਾਰੇ ਸਾਥੀ ਸਨ ਜੀ। ਸੋ ਅਸੀਂ ਇਹ ਆਸ ਕਰਦੇ ਹਾਂ ਖਾਸ ਤੌਰ 'ਤੇ ਆਪਣੀ ਈਸਟ ਕੋਸਟ ਦੀ ਸਿੱਖ ਸੰਗਤ ਔਰ ਟੀਵੀ 84 ਨਾਲ ਜੁੜੇ ਹੋਏ ਪੰਥ ਪ੍ਰਸਤ ਵੀਰਾਂ ਭੈਣਾਂ ਨੂੰ ਕਿ 17 ਦੀ ਸ਼ਾਮ ਜਿਹੜਾ ਹੈ ਉਹ ਫ੍ਰੀ ਰੱਖਣ, ਔਰ ਬਾਕੀ ਡੀਟੇਲ ਅੱਜ ਤੋਂ ਉਹਦਾ ਜਿਹੜਾ ਜਿਹਨੂੰ ਪ੍ਰੋਮੋ ਕਹਿੰਦੇ ਨੇ ਉਹ ਵੀ ਚੱਲ ਰਿਹਾ, ਔਰ ਉਸ ਤੋਂ ਅੰਦਾਜ਼ਾ ਹੋ ਜਾਏਗਾ ਕਿ ਵੀ ਕੋਈ ਬਹੁਤ ਲੰਮਾ ਚੌੜਾ ਕੰਮ ਨਹੀਂ ਹੈ, ਔਰ ਹੈ ਵੀ ਇੱਥੇ ਨੇੜੇ 5 ਸਟਾਰ ਬੈਂਕੁਏਟ ਹਾਲ ਲੌਂਗ ਆਈਲੈਂਡ ਦੇ ਵਿੱਚ। ਸੋ ਬਾਕੀ ਫਿਰ ਜੇ ਮੈਂ ਹੁਣ ਸਾਰਾ ਦੱਸਿਆ ਫਿਰ ਤੁਸੀਂ ਕਹਿਣਾ ਸਸਪੈਂਸ ਖਤਮ ਹੋ ਜਾਏਗਾ ਜੀ ਡਾਕਟਰ ਸਾਹਿਬ। ਅਸੀਂ ਤੁਹਾਡੀ ਜਿਵੇਂ ਅਸੀਂ ਅੱਗੇ ਦੱਸਿਆ ਹੀ ਸੀ ਕਿ ਕੀ ਨੋਟ ਸਪੀਕਰ ਡਾਕਟਰ ਇਕਦਾਰ ਕਰਾਮਤ ਚੀਮਾ ਹੋਣਗੇ। ਅਸੀਂ ਜਿਨ੍ਹਾਂ ਜਥੇਬੰਦੀਆਂ ਨੇ ਕੌਮੀ ਪਿੜ ਦੇ ਵਿੱਚ ਜਿਹੜਾ ਹੈ ਉਹ ਖਾਸਾ ਯੋਗਦਾਨ ਪਾਇਆ ਉਹਨਾਂ ਨੂੰ ਰੈਕਗਨਾਈਜ਼ ਵੀ ਕਰਾਂਗੇ। ਕੁਛ ਹੋਰ ਵੀ ਹਲਕਾ ਫੁਲਕਾ ਪੰਥਕ ਪ੍ਰੋਗਰਾਮ ਹੋਏਗਾ ਜੀ, ਔਰ ਕੀ ਨੋਟ ਸਪੀਕਰ ਦੇ ਤੌਰ ਤੇ ਡਾਕਟਰ ਇਕਦਾਰ ਕਰਾਮਤ ਚੀਮਾ
ਜਿਹੜੇ ਨੇ ਉਹ UK ਤੋਂ ਆ ਰਹੇ ਨੇ, ਸਿਰਫ ਇਸ ਪ੍ਰੋਗਰਾਮ ਲਈ ਉਹ ਆ ਰਹੇ ਨੇ। ਸੋ ਕੁੱਲ ਮਿਲਾ ਕੇ ਹੁਣ ਇਹ ਵੀਕਐਂਡ ਵੀ ਔਰ ਆਉਣ ਵਾਲੇ ਦਿਨ ਵੀ ਇਸ ਨੂੰ ਹੀ ਸਮਰਪਿਤ ਹੋਣਗੇ। ਪਰ ਇੱਕ ਮੈਂ ਮਿਸ ਕੀਤਾ ਕਿ ਸੈਚਰਡੇ, ਕਿਉਂਕਿ ਹਾਲਾਂਕਿ ਸਨੋ ਡੇ ਸੀ ਜੀ, ਲੇਕਿਨ ਉਸ ਦਿਨ ਔਰ ਸਾਡੇ ਵਿਸ਼ੇਸ਼ TV 84 ਦੇ ਦਰਸ਼ਕ ਖਾਸ ਤੌਰ ਤੇ ਜਿਹੜੇ ਕਿ ਸਾਨੂੰ ਇਨਪੁਟ ਵੀ ਦਿੰਦੇ ਨੇ ਜੀ, ਵੀਰ ਜਤਿੰਦਰ ਸਿੰਘ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਜਿਹੜੇ ਕਿ ਨਿਊ ਜਰਸੀ ਇੱਕ ਮੈਰਿਜ ਅਟੈਂਡ ਕਰਨ ਆਏ ਸਨ। ਸੋ ਸਪੈਸ਼ਲੀ ਆਲ ਦਾ ਵੇ ਉਹ ਆਏ, ਉਹਨਾਂ ਨੇ ਟੋਰਾਂਟੋ ਤੋਂ ਪਿੰਨੀਆਂ ਵੀ ਲਿਆਂਦੀਆਂ ਔਰ ਬੜੇ ਚਾਅ ਦੇ ਨਾਲ ਉਹ ਹੁਣ ਤਾਂ TV ਦੇ ਰਾਹੀਂ ਜੁੜੇ ਨੇ। ਅੱਜ ਤੋਂ 20-22 ਸਾਲ ਪਹਿਲਾਂ ਜਦੋਂ ਅਸੀਂ ਰੇਡੀਓ ਤੇ ਸ਼ੁਰੂ ਕੀਤਾ ਅੱਜ ਦੀ ਆਵਾਜ਼ ਜਾਂ ਦੂਸਰੇ, ਉਹਨਾਂ ਜ਼ਮਾਨਿਆਂ ਤੋਂ ਹੀ ਉਹ ਸਾਡੇ ਨਾਲ ਵੀ ਜੁੜੇ ਨੇ ਔਰ ਪੰਥ ਨੂੰ ਪਿਆਰ ਕਰਨ ਵਾਲੇ, ਔਰ ਉਹਨਾਂ ਨੇ ਵੱਡੇ ਪੋਸਟਰ ਬਣਾ ਕੇ ਔਰ TV 84 ਔਰ ਦੂਸਰਿਆਂ ਨੂੰ ਉਹ ਟੋਰਾਂਟੋ ਦੇ ਵਿੱਚ ਆਪਣੇ ਤੌਰ ਤੇ ਜਿਵੇਂ ਹੁੰਦਾ ਵਨ ਮੈਨ ਬੈਂਡ ਸਟੈਂਡਰਡ ਬੀਅਰਰ ਝੰਡਾ ਬਰਦਾਰ, ਸੋ ਉਹ ਆਏ, ਉਹਨਾਂ ਦਾ ਆਉਣਾ ਚੰਗਾ ਵੀ ਲੱਗਾ। ਔਰ ਮੈਂ ਅਮਰਵੀਰ ਸਿੰਘ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਬਹੁਤ ਵਾਰ ਜਿਹੜੇ ਸਾਡੇ ਸਾਹਮਣੇ ਖੜੇ ਚੌਧਰੀ ਹੁੰਦੇ ਨੇ ਉਹਨਾਂ ਵੱਲੋਂ ਤਾਂ ਬਹੁਤ ਵਾਰੀ ਇਹੀ ਹੁੰਦਾ ਹੈ ਵੀ ਉਹਨਾਂ ਦਾ ਜ਼ੋਰ ਤਾਂ ਇਸ ਗੱਲ ਤੇ ਲੱਗਾ ਹੁੰਦਾ ਵੀ ਕੰਮ ਰੋਕਣਾ ਕਿੱਦਾਂ। ਤੇ ਮੈਂ ਕਿਹਾ ਵੀ ਇਹ ਨੇ ਸਧਾਰਨ ਸਿੱਖ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਅਨਸੰਗ ਹੀਰੋ ਨੇ, ਲੇਕਿਨ ਇਹ ਨੇ ਮੈਂ ਕਿਹਾ ਜਿਨ੍ਹਾਂ ਨੇ ਸਾਨੂੰ ਚੱਲਦੇ ਰੱਖਿਆ ਔਰ ਜਿਨ੍ਹਾਂ ਨੇ ਸਾਨੂੰ ਚੱਲਦੇ ਰੱਖਣਾ। ਸੋ ਉਹਨਾਂ ਦੀ ਸੰਗਤ ਕਰਨ ਦਾ ਸਾਨੂੰ ਮੌਕਾ ਬਣਿਆ। ਇਹ ਸੀ ਤੁਹਾਡੀ ਵੀਕਐਂਡ ਦੀ ਕਾਰਗੁਜ਼ਾਰੀ। ਹੁਣ ਅਸੀਂ ਚਾਹਾਂਗੇ ਕਿ ਤੁਸੀਂ ਜੋ ਅੱਜ ਦਾ ਮੇਨ ਸ਼ੋਅ ਹੈਗਾ ਉਸ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਦੇਖੋ BJP ਜਿਹੜਾ ਹਾਲਾਂਕਿ ਉਹੀ ਟੌਪਿਕ ਵਾਰ-ਵਾਰ ਕੇ ਘੁੰਮ ਕੇ ਉੱਥੇ ਕੀ ਆ ਜਾਂਦਾ ਜੀ, ਹਾਲਾਂ RSS ਦਾ ਡਿਕਲੇਅਰਡ ਏਜੰਡਾ ਹਿੰਦੂਤਵਾ ਦਾ 90-95 ਸਾਲ ਤੋਂ ਰਿਹਾ ਹੈ। ਉਹਨਾਂ ਕੋਲ ਪੋਲੀਟੀਕਲ ਪਾਵਰ ਹੈ, ਜੋ ਮਰਜ਼ੀ ਉਹ ਕਹਿਣ ਕਿਉਂਕਿ ਉਹਨਾਂ ਦੇ ਏਜੰਡੇ 'ਚ ਫਿੱਟ ਹੁੰਦਾ। ਪਰ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਜਿਹੜਾ ਫਿਰਕੂਵਾਦ ਦੀ ਜ਼ਹਿਰ ਜਿਹੜੀ ਕਿ ਹਿੰਦੂਤਵਾ ਦੇ ਏਜੰਡੇ ਦੇ ਨਾਲ ਹੀ ਉਹਦੇ ਬੀਜ ਦੇ ਵਿੱਚ ਹੀ ਹੈ, ਲੇਕਿਨ ਉਹਨੂੰ ਪੋਲੀਟੀਕਲ ਪਾਵਰ ਰਾਹੀਂ ਜਿਹੜਾ ਹੈ ਉਹ ਸਪਰੈਡ ਕੀਤਾ ਜਾਂਦਾ। ਔਰ ਉਸ ਦੇ ਨਾਲ ਜਦੋਂ ਵੀ ਅਸੀਂ ਇਵਨ ਧਰਮਾਂ ਦੀ ਦੁਨੀਆ 'ਚ ਦੇਖਦੇ ਹਾਂ, ਜੇ ਜੀਸਸ ਕ੍ਰਾਈਸਟ ਨੇ 2000 ਸਾਲ ਪਹਿਲਾਂ ਇਹ ਗੱਲ ਕਹੀ ਕਿ ਬਈ ਲਵ ਥਾਈ ਨੇਬਰ, ਆਪਣੇ ਗੁਆਂਢੀ ਨੂੰ ਪਿਆਰ ਕਰੋ, ਔਰ ਅਸੀਂ ਜਦੋਂ ਗੁਰਬਾਣੀ ਦੇ ਆਧਾਰ ਦੇਖਦੇ ਹਾਂ ਤੇ ਭਗਤ ਕਬੀਰ ਜੀ ਯਾਦ ਕਰਵਾਉਂਦੇ ਨੇ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕਿ ਜੋ ਗੁਆਂਢੀ ਦੇ ਹੋਇਆ ਉਹ ਤੇਰੇ ਵੀ ਹੋਇਆ। ਮਤਲਬ ਇਹ ਹੈ ਕਿ ਗੁਆਂਢੀ ਤੇਰਾ ਹੀ ਪਰਿਵਾਰ ਹੈ ਔਰ ਉਹਦੇ ਨਾਲ ਜਿਹੜਾ ਹੈ ਉਹ ਕੁਛ ਵੀ ਵਾਪਰਨਾ, ਜੇ ਤੂੰ ਉਹਦੇ ਬਾਰੇ ਸਮਝਦਾ ਵੀ ਇਹ ਉਹਦੇ ਨਾਲ ਵਾਪਰਿਆ ਤੇਰੇ ਨਾਲ ਨਹੀਂ ਵਾਪਰੇਗਾ ਤੇ ਫਿਰ ਤੂੰ ਭੁਲੇਖੇ ਜਾ ਉਹ ਸਮਝ ਤੇਰੇ ਨਾਲ ਹੀ ਹੋਇਆ। ਸੋ ਜ਼ਾਹਰ ਹੈ। ਔਰ ਜਦੋਂ ਅਸੀਂ ਸਿਆਣੇ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਹਾਂ ਜਾਂ ਜਿਹਨੂੰ ਟ੍ਰੈਡੀਸ਼ਨਲ ਵਿਜ਼ਡਮ ਕਿਹਾ ਜਾਂਦਾ ਹੈ, ਉਸ ਵੱਲ ਦੇਖਦੇ ਤੇ ਉਹ ਕਹਿਣਗੇ ਕਿ ਗੁਆਂਢੀ ਨੂੰ ਹਮਸਾਇਆ ਕਹਿੰਦੇ ਨੇ। ਉਹ ਕਹਿਣਗੇ ਕਿ ਜੀ ਰਿਸ਼ਤੇਦਾਰ ਤਾਂ ਆਪੜਦਿਆਂ ਆਪੜੇਗਾ, ਹਮਸਾਇਆ ਤਾਂ ਤੁਹਾਡੇ ਨਾਲ ਹਮੇਸ਼ਾ, ਇਸ ਲਈ ਰਿਸ਼ਤੇਦਾਰ ਨਾਲੋਂ ਵੀ ਤੁਹਾਡੇ ਨੇੜੇ ਤੁਹਾਡਾ ਹਮਸਾਇਆ, ਤੁਹਾਡਾ ਗੁਆਂਢੀ ਜੀ। ਹੁਣ ਜੇ ਅਸੀਂ ਨਾ ਹਿੰਦੂਤਵਾਦੀ ਵਿਚਾਰਧਾਰਾ ਵਾਲਿਆਂ ਨੇ ਇਹਨਾਂ ਨੇ ਟੱਬਰ ਦੇ ਅੰਦਰ ਤਾਂ ਜਿਹੜਾ ਵਿਦਨ ਸਮਾਜ ਤਾਂ ਜੋ ਨਫ਼ਰਤ ਫੈਲਾਈ ਹੈ, ਕਿਸ ਕਦਰ ਨੇਬਰਸ ਦੇ ਨਾਲ, ਗੁਆਂਢੀ ਦੇਸ਼ਾਂ ਨਾਲ, ਪਾਕਿਸਤਾਨ ਹੋਏ, ਸ੍ਰੀਲੰਕਾ ਹੋਏ ਔਰ ਹੁਣ ਤਾਂ ਈਵਨ ਮਿਆਂਮਾਰ ਔਰ ਸ੍ਰੀਲੰਕਾ ਔਰ ਮਾਲਦੀਵਸ ਔਰ ਨੇਪਾਲ ਵੀ ਉਸ ਲਾਈਨ 'ਚ ਆ ਗਏ ਨੇ ਜਿੱਥੇ ਕਿ ਜਿਨ੍ਹਾਂ ਪ੍ਰਤੀ ਜੋ ਰਵੱਈਆ ਇਹਨਾਂ ਦਾ ਰਿਹਾ ਉਹ ਭਾਰਤ ਦੇ ਉਲਟ ਜਾ ਕੇ ਚੀਨ ਦੇ ਨਾਲ ਜਿਹੜਾ ਡੀਲ ਕਰਨਾ ਉਹ ਜ਼ਿਆਦਾ ਕੰਫਰਟੇਬਲ ਸਮਝਦੇ ਨੇ। ਲੇਕਿਨ ਕਿਸ ਕਦਰ ਹਿੰਦੂਤਵਾ ਦੀ ਵਿਚਾਰਧਾਰਾ 'ਚ ਔਰ ਖਾਸ ਤੌਰ ਤੇ ਮੋਦੀ ਐਂਡ ਕੰਪਨੀ ਦਾ ਐਂਟਾਈ ਮੁਸਲਿਮ ਬਾਇਸ ਹੈ ਔਰ ਐਂਟਾਈ ਪਾਕਿਸਤਾਨ ਬਾਇਸ ਹੈ, ਕਿਉਂਕਿ ਹਿੰਦੂਤਵਾ ਦੀ ਆਈਡੀਓਲੋਜੀ ਦੇ ਨਾਲ ਹੀ ਅਖੰਡ ਭਾਰਤ ਬੱਝਿਆ ਹੋਇਆ ਜਾਂ ਉਹਨਾਂ ਨੇ ਜੋੜਿਆ ਹੋਇਆ। ਜੇ ਅਖੰਡ ਭਾਰਤ ਦੀ ਗੱਲ ਕਰੀਏ, ਜਿਹਨੇ ਗਾਂਧੀ ਨੂੰ ਮਾਰਿਆ ਨਥੂਰਾਮ ਗੋਡਸੇ, ਉਹਦੀ ਸਵਾਹ ਇਹਨਾਂ ਨੇ ਪੂਨੇ 'ਚ ਰੱਖੀ ਹੋਈ ਹੈ, ਪੂਨੇ ਜਾਂ ਨਾਗਪੁਰ 'ਚ, ਕਿ ਜੀ ਉਹਨੇ ਲਾਸਟ ਵਿਸ਼ ਉਹਦੀ ਸੀ ਕਿ ਉਦੋਂ ਜਲ ਪ੍ਰਵਾਹ ਕਰਨਾ ਜਦੋਂ ਭਾਰਤ ਅਖੰਡ ਹੋ ਜਾਏ, ਪਾਕਿਸਤਾਨ ਟੁੱਟ ਜਾਏ ਔਰ ਬਾਕੀ ਸਾਰੇ ਸਾਡਾ ਜੋ ਅਖੰਡ ਭਾਰਤ ਦਾ ਹੈ ਨਕਸ਼ਾ ਉਹਦੇ ਮੁਤਾਬਕ ਭਾਰਤ ਬਣ ਜਾਏ। ਸੋ ਜ਼ਾਹਰ ਹੈ ਕਿ ਵੀ ਹੁਣ ਜੋ ਗੁਜਰਾਤ ਚੋਣਾਂ ਜਿਹੜੀਆਂ ਕਿ ਉਹਨਾਂ ਦਾ ਬਿਲਕੁਲ ਪਹੁੰਚ ਗਈਆਂ ਨੇ ਸਿਰ ਦੇ ਉੱਤੇ, ਇੱਕ ਪੜਾਅ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ, ਦੂਸਰੇ 'ਚ ਪੈਣੀਆਂ
ਔਰ ਜਿਸ ਕਿਸਮ ਦਾ ਰੁਝਾਨ ਉੱਥੇ, ਹਾਲਾਂਕਿ ਲੰਬੇ ਵਕਤ ਤੋਂ ਆਲਮੋਸਟ 20-22 ਸਾਲ ਤੋਂ ਇਹ ਪਾਵਰ ਇੰਜੋਏ ਕਰ ਰਹੇ ਨੇ, ਚਮਦੀਆਂ ਚਲਾਈਆਂ ਇਹਨਾਂ ਨੇ, ਸੋ ਐਂਟਾਈ ਇਨਕੰਬੈਂਸੀ ਵੀ ਹੁੰਦੀ ਹੈ, ਕੁਛ ਇਹਨਾਂ ਦਾ ਜਿਹੜਾ ਝੂਠ ਇਹ ਵੇਚਦੇ ਰਹੇ ਨੇ, ਕਿਉਂਕਿ ਗੁਜਰਾਤ 'ਚ ਸਿਰਫ ਇਹਨਾਂ ਨੇ ਰੂਲ ਹੀ ਨਹੀਂ ਕੀਤਾ, ਉਹਨੂੰ ਇੱਕ ਡੱਬੇ 'ਚ ਬੰਨ੍ਹ ਕੇ ਇਹਨਾਂ ਨੇ ਵਿਕਾਸ ਮਾਡਲ ਦੇ ਨਾਂ ਥੱਲੇ ਫਿਰ ਉਹ ਝੂਠ ਸਾਰੇ ਭਾਰਤ ਭਰ ਦੇ ਵਿੱਚ ਵੇਚਿਆ, ਜਿਹਦੇ 'ਚੋਂ 2014 ਦੀਆਂ ਚੋਣਾਂ ਕੱਢੀਆਂ, ਇਹ ਦੱਸ ਕੇ ਕਿ ਜੀ ਦੇਖੋ ਮੋਦੀ 3 ਟਾਈਮ ਚੀਫ ਮਿਨਿਸਟਰ ਰਿਹਾ ਔਰ ਦੇਖੋ ਕਿੰਨਾ ਜ਼ਿਆਦਾ ਵਿਕਾਸ ਗੁਜਰਾਤ 'ਚ ਹੋਇਆ। ਔਰ ਉਹ ਵਿਕਾਸ ਮਾਡਲ ਦੇ ਨਾਂ ਥੱਲੇ, ਸੋ ਕਾਲਡ ਵਿਕਾਸ ਮਾਡਲ, ਉਹਨਾਂ ਨੇ ਭਾਰਤ ਭਰ 'ਚ ਕਿਹਾ ਕਿ ਜੀ ਜੇ ਪਾਵਰ 'ਚ ਆਉਣਗੇ ਤੇ ਇਸ ਕਿਸਮ ਦਾ ਵਿਕਾਸ। ਹੁਣ ਹਾਲਾਂਕਿ ਇੱਕ ਪਾਸੇ ਤਾਂ ਉਹ ਸਾਰਾ ਵਿਕਾਸ ਦਾ ਵੀ ਝੂਠ ਪਾਜ ਮਲੰਮਾ ਲੱਥ ਗਿਆ ਕਿ ਉਹ ਵੀ ਸਭ ਝੂਠ, ਇਹਨਾਂ ਦੀ ਮੀਡੀਆ ਜਿਹੜੀ ਸਟ੍ਰਾਈਕ ਸੀ ਜਿਸ ਦੇ ਨਾਲ ਉਹਨਾਂ ਨੇ, ਜਿਵੇਂ ਉਹ ਸਰਜੀਕਲ ਸਟ੍ਰਾਈਕ ਇਹਨਾਂ ਦੀ ਜਾਲੀ, ਇਵੇਂ ਹੀ ਇਹ ਵਿਕਾਸ ਸਟ੍ਰਾਈਕ ਵੀ ਜਾਲੀ ਜੀ। ਸੋ ਉਸ ਸਾਰੇ ਨੂੰ ਉਹਨਾਂ ਨੇ ਵੇਚਿਆ। ਹੁਣ ਚੋਣਾਂ ਤੋਂ ਪਹਿਲਾਂ ਜਿਸ ਕਿਸਮ ਦਾ ਮਾਹੌਲ ਉੱਥੇ ਵੱਡੀ ਗਿਣਤੀ 'ਚ, ਖਾਸ ਤੌਰ ਤੇ ਜਿਹੜਾ ਰੂਰਲ ਸੈਕਟਰ ਹੈ, ਪੇਂਡੂ, ਜਿਨ੍ਹਾਂ ਦੇ ਵਿੱਚ ਪੱਟੀਦਾਰ, ਪਟੇਲ ਔਰ ਦੂਸਰੇ OBC, ਮੁਸਲਮਾਨ ਤਾਂ ਵਿਚਾਰੇ ਜਿਹੜੇ 10% ਗੁਜਰਾਤ ਨੇ ਉਹ ਤਾਂ ਐਗਜ਼ਿਸਟ ਹੀ ਨਹੀਂ ਨਾ ਕਰਦੇ, ਉਹ ਤਾਂ BJP ਲਈ ਤਾਂ ਹੈ ਹੀ, ਉਹਨਾਂ ਨੂੰ ਮਾਰ ਕੇ ਉਹਨਾਂ ਨੇ ਦਿੱਲੀ ਤੱਕ ਆਪਣੀ ਪਾਵਰ ਬਣਾਈ ਹੈ 2002 'ਚ ਉਹਨਾਂ ਦੀ ਨਸਲਕੁਸ਼ੀ ਕਰਕੇ। ਪਰ ਹੁਣ ਈਵਨ ਕਾਂਗਰਸ ਲਈ ਵੀ ਜਿਹੜਾ ਉਹ ਐਗਜ਼ਿਸਟ ਨਹੀਂ ਕਰਦੇ। ਇਹੀ ਕਾਰਨ ਹੈ ਕਿ ਰਾਹੁਲ ਗਾਂਧੀ 15 ਤੋਂ ਜ਼ਿਆਦਾ ਮੰਦਰਾਂ 'ਚ ਗਿਆ, ਸ਼ਿਵ ਭਗਤ ਹੋਣਾ, ਜਨੇਊ ਧਾਰੀ, ਤਿਲਕ ਧਾਰੀ, ਇਹ ਉਹ ਆਪਣਾ ਵੇਚ ਰਹੇ ਨੇ। ਉਹਨਾਂ ਨੇ ਵੀ ਆਪਣੇ ਮੀਡੀਆ ਔਰ ਸੋਸ਼ਲ ਮੀਡੀਆ ਦੇ ਜਿਹੜੇ ਨੇ ਉਹ ਹਾਈਲੀ ਪੇਡ ਬੰਦੇ ਰੱਖੇ ਨੇ, ਸੋ ਉਹਨਾਂ ਨੇ ਸੋਸ਼ਲ ਇਮੇਜ ਹੁਣ ਬਹੁ ਗਿਣਤੀ ਹਿੰਦੂਆਂ ਨੂੰ ਰਿਝਾਣ ਦੇ ਲਈ ਹੈ। ਲੇਕਿਨ ਇਹਦੇ ਬਾਵਜੂਦ ਹੁਣ ਜਿਹੜਾ BJP ਨੇ ਫਾਈਨਲ ਦਾ ਖੇਡਿਆ ਹੈ ਇੱਕ ਇਸ ਦੂਸਰੇ ਪੜਾਅ ਤੋਂ ਪਹਿਲਾਂ ਔਰ ਪਹਿਲੇ ਤੋਂ ਬਾਅਦ, ਕਿ ਉਹਨੇ, ਮੋਦੀ ਨੇ ਇਹ ਕਿਹਾ ਕਿ ਜੀ ਦੇਖੋ ਮਨੀ ਸ਼ੰਕਰ ਆਇਰ ਜਿਹੜਾ ਪਹਿਲਾਂ ਹੀ ਉਹਨੂੰ ਟਾਰਗੇਟ ਕੀਤਾ ਕਾਂਗਰਸ ਨੇ, ਕਿਉਂਕਿ ਹੁਣ ਉਹਨੇ ਆਪਣੇ ਇੱਕ ਬਿਆਨ ਦੇ ਵਿੱਚ ਉਹਨੇ ਕਿਹਾ ਕਿ ਮੋਦੀ ਬਹੁਤ ਨੀਚ ਆਦਮੀ ਹੈ ਜੀ। ਹੁਣ ਉਹਨੂੰ ਉਹਨਾਂ ਨੇ ਐਸੀ ਭੁਆਂਟਣੀ ਦਿੱਤੀ, ਇਸ ਨੂੰ ਉਹਨਾਂ ਨੇ ਕਿਹਾ, BJP ਨੇ ਉਹਨਾਂ ਨੇ ਕਿਹਾ ਜੀ ਦੇਖੋ ਇਹ ਤਾਂ ਹੁਣ ਇਹਦੇ 'ਚ ਐਲੀਟ, ਉੱਚੀ ਜਾਤ ਦਾ ਆਇਰ ਬ੍ਰਾਹਮਣ ਔਰ ਪੜ੍ਹਿਆ ਲਿਖਿਆ ਔਰ ਇਹ ਕਰ ਰਿਹਾ। ਅਸੀਂ, ਮੋਦੀ ਕਹਿੰਦਾ ਜੀ ਮੈਨੂੰ ਫਖਰ ਹੈ ਮੈਂ ਨੀਚ ਜਾਤ ਦਾ, ਹਾਲਾਂਕਿ ਨੀਚ ਕੋਈ ਜਾਤ ਨਾਲ ਕੋਈ ਦਾ ਤਾਲੁਕ ਹੀ ਨਹੀਂ ਸੀ। ਪਹਿਲਾਂ ਤਾਂ ਉਹਨਾਂ ਨੇ ਇਹਨੂੰ ਕਾਸਟਿਸਟ ਇਸ਼ੂ ਬਣਾਇਆ, ਔਰ ਜੇ ਮੈਨੂੰ ਕਹਿਣਾ ਹੋਏ, ਮੈਨੂੰ ਤਾਂ ਕਹਿਣ 'ਚ ਕੋਈ ਇਹ ਨਹੀਂ ਹੈ ਕਿ ਵੀ ਇਹ ਨੀਚ ਆਦਮੀ ਹੈ ਜੀ। ਲੇਕਿਨ ਤੁਸੀਂ ਦੇਖੋ ਵੀ ਕਾਂਗਰਸ ਦੇ ਵਿੱਚ ਵੀ ਕਿਸ ਕਿਸਮ ਦਾ ਕਲਚਰ ਖੜਾ ਹੋ ਗਿਆ। ਉਹਨਾਂ ਨੇ ਉਸ ਬੰਦੇ ਨੂੰ, ਮਨੀ ਸ਼ੰਕਰ ਆਇਰ ਨੂੰ, ਜਿਹੜਾ ਕਿ ਹਮੇਸ਼ਾ ਹੀ ਇਹਨਾਂ ਨੂੰ ਡਿਫੈਂਡ ਵੀ ਕਰਦਾ ਹੈ, ਕਾਂਗਰਸ ਦੀ ਲੀਡਰਸ਼ਿਪ, ਸਾਰੇ ਨਹਿਰੂ ਟੱਬਰ ਨੂੰ, ਪਲੱਸ ਜਿੰਨਾ ਕਿ ਉਹਨਾਂ ਦੇ ਜਿੰਨੇ ਕੁ ਬੰਦੇ ਇਨਸਾਈਡਰ ਨੇ ਉਹਨਾਂ 'ਚ ਜੇ ਮੈਂ ਕਿਸੇ ਨੂੰ ਐਡਮਾਇਰ ਕਰਦਾ ਕਿ ਜਿਹੜਾ ਹਿੰਦੂ ਤਵੀਆਂ ਨੂੰ ਹੈਡ ਔਨ ਲੈਣ ਦੀ ਹਿੰਮਤ ਰੱਖਦਾ, ਉਹਨਾਂ 'ਚੋਂ ਮਨੀ ਸ਼ੰਕਰ ਆਇਰ ਹੈ। ਬਿਲਕੁਲ। ਲੇਕਿਨ ਕਾਂਗਰਸ ਨੇ ਫੌਰਨ ਕਿ ਜੀ ਇਹ ਤਾਂ ਡੈਮੇਜ ਹੋ ਜਾਏਗਾ ਔਰ ਵੋਟਾਂ ਸਾਡੀਆਂ ਲੂਜ਼ ਹੋਣਗੀਆਂ, ਉਹਨੂੰ ਉਹਨਾਂ ਨੇ ਸਸਪੈਂਡ ਕਰਤਾ ਪ੍ਰਾਇਮਰੀ ਮੈਂਬਰਸ਼ਿਪ ਤੋਂ। ਔਰ ਉਸ ਲੇਕਿਨ ਇਹ ਸਮਝਦੇ ਸੀ ਕਿ ਜੀ ਅਸੀਂ ਹੁਣ ਇਹਦੇ ਨਾਲ ਡੈਮੇਜ ਕੰਟਰੋਲ ਕਰ ਲਿਆ। ਪਰ ਜਿਨ੍ਹਾਂ ਨੇ, ਜਿਹੜੇ ਮੋਦੀ ਕੇ ਨੇ, ਉਹਨਾਂ ਦਾ ਤਾਂ ਐਕਸਪਰਟੀਜ਼ ਹੀ ਇਹ ਫੀਲਡ ਦੀ ਹੈ ਵੀ ਉਹਨਾਂ ਨੇ ਕਿਵੇਂ ਝੂਠ, ਕਿਵੇਂ ਇਲਜ਼ਾਮਬਾਜ਼ੀ, ਨਾਲ ਦੀ ਨਾਲ ਮੋਦੀ ਨੇ 2 ਦਿਨ ਤੋਂ ਪਹਿਲਾਂ ਉਹਨੂੰ ਰਗੜਿਆ ਮਨੀ ਸ਼ੰਕਰ ਆਇਰ ਨੂੰ, ਵਿੱਚ ਹੀ ਕਾਂਗਰਸ ਨੂੰ, ਕਿ ਦੇਖ ਲਓ ਜੀ ਇਹ ਔਰੰਗਜ਼ੇਬੀ ਔਰ ਖਿਲਜੀ ਔਰ ਫਲਾਣੇ ਦੇ ਸੋਚ ਦੇ ਉੱਤੇ ਨੇ। ਔਰ ਨਾਲ ਦੀ ਨਾਲ ਹੀ ਮੋਦੀ ਨੇ ਕਿਹਾ ਕਿ ਜੀ ਸਾਡੇ ਕੋਲ ਇਨਫੋਰਮੇਸ਼ਨ ਹੈ, ਮਨੀ ਸ਼ੰਕਰ ਆਇਰ ਦੇ ਘਰ ਦੇ ਵਿੱਚ ਇੱਕ ਖੁਫੀਆ ਮੀਟਿੰਗ ਹੋਈ ਜਿਸ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਫੋਰਨ ਮਿਨਿਸਟਰ ਖੁਰਸ਼ੀਦ ਅਹਿਮਦ ਕਸੂਰੀ ਔਰ ਮਨਮੋਹਨ ਸਿੰਘ ਔਰ ਹਾਮਿਦ ਅੰਸਾਰੀ ਸਾਬਕਾ ਵਾਈਸ ਪ੍ਰੈਜ਼ੀਡੈਂਟ, ਇਹ ਸਾਰੇ ਜਿਹੜੇ ਨੇ ਇਕੱਠੇ ਹੋਏ ਔਰ ਉਹਦੇ 'ਚ ਉਹਨਾਂ ਨੇ ਪਲਾਨ ਕੀਤਾ ਉਹਨਾਂ ਦਾ, ਹਾਂ, ਕਿ ਵੀ ਗੁਜਰਾਤ ਦੇ ਵਿੱਚ ਕਿਵੇਂ ਜਿਹੜਾ ਹੈ ਉਹਨੂੰ ਅਹਿਮਦ ਪਟੇਲ ਜਿਹੜਾ ਕਾਂਗਰਸ ਦਾ ਉਹਨੂੰ ਕਿੱਦਾਂ ਚੀਫ ਮਿਨਿਸਟਰ ਬਣਾਉਣਾ। ਔਰ ਈਵਨ ISI ਚੀਫ ਨੇ ਵੀ ਜਿਹੜਾ ਪਾਕਿਸਤਾਨ ਦੇ ਆਪਣੀਆਂ ਵਿਸ਼ ਐਕਸਪ੍ਰੈਸ ਕੀਤੀ ਹੋਈ ਹੈ ਕਿ ਉਹ ਮੋਦੀ ਨੂੰ ਹਟਿਆ ਦੇਖਣਾ ਚਾਹੁੰਦੇ ਨੇ। ਔਰ ਉਸ ਤੋਂ ਪਹਿਲਾਂ ਆਇਰ ਦਾ ਕੋਈ ਬਿਆਨ ਪਾਕਿਸਤਾਨ 'ਚ ਕਿਸੇ TV ਇੰਟਰਵਿਊ ਦਾ, ਜਿਸ ਉਹਨਾਂ ਨੇ ਕਿਹਾ ਕਿ ਜੀ ਜੇ ਪੀਸ ਭਾਰਤ ਪਾਕਿਸਤਾਨ 'ਚ ਚਾਹੀਦੀ ਹੈ ਤੇ ਇਸ ਬੰਦੇ ਤੋਂ ਛੁਟਕਾਰਾ ਮਿਲਣਾ ਚਾਹੀਦਾ। ਉਹਨੇ ਬਣਾ ਦਿੱਤਾ ਕਿ ਜੀ ਆਇਰ ਜਿਹੜਾ ਉਹ ਪਾਕਿਸਤਾਨ ਗਿਆ ਔਰ ਉਹਨੇ ਸਪਾਰੀ ਦਿੱਤੀ ਮੇਰੀ ਕਿ ਵੀ ਇਹਨੂੰ ਤੁਸੀਂ ਕਿਵੇਂ ਰਸਤੇ 'ਚੋਂ ਪਾਸੇ ਕਰਨਾ। ਪਰ ਇਹ ਤਾਂ ਉਦੋਂ ਤੱਕ ਤਾਂ ਇਹਨਾਂ ਨੂੰ ਲੱਗਦਾ ਸੀ ਕਾਂਗਰਸ ਨੂੰ ਵੀ ਕਿ ਜੀ ਇਹ ਮਨੀ ਸ਼ੰਕਰ ਆਇਰ ਤੱਕ ਕੱਢ ਦਿਓ ਇਹਨੂੰ ਪਾਰਟੀ 'ਚੋਂ ਜਾਂ ਦੂਜਾ ਡੈਮੇਜ ਕਰ।
ਪਰ ਜਦੋਂ ਉਹਨੇ ਹੁਣ ਜਿਹਦੇ ਚ ਹਾਮਿਦ ਅੰਸਾਰੀ ਦਾ ਵੀ ਵਿੱਚ ਹੀ ਜੇ ਰਗੜ ਦਿੰਦੇ ਇਹਨਾਂ ਨੂੰ ਫਰਕ ਨਹੀਂ ਸੀ ਪੈਣਾ, ਪਰ ਕਿਉਂਕਿ ਉਸ ਡਿਨਰ ਜਿਹੜਾ ਮਨੀ ਸ਼ੰਕਰ ਆਇਰ ਦੇ ਘਰ ਚ ਸੀ, ਜਿਹੜਾ ਕਿ ਹੁਣ ਮਨੀ ਸ਼ੰਕਰ ਆਇਰ ਔਰ ਇਹ ਜਿਹੜੇ ਫੋਰਨ ਮਿਨਿਸਟਰ ਨੇ ਖੁਰਸ਼ੀਦ ਮਹਿਮੂਦ ਕਸੂਰੀ ਪੁਰਾਣੇ ਦੋਸਤ ਨੇ, ਔਰ ਮਨੀ ਸ਼ੰਕਰ ਆਇਰ ਉਧਰ ਜਾਂਦਾ ਆਉਂਦਾ ਹੈ, ਇਧਰੋਂ ਇੱਧਰ ਆਉਂਦੇ ਨੇ। ਮਨੀ ਸ਼ੰਕਰ ਆਇਰ ਦੇ ਹੋਰ ਵੀ ਬਹੁਤ ਸਾਰੇ ਪਾਕਿਸਤਾਨ ਚ ਦੋਸਤ ਨੇ, ਇੰਗਲੈਂਡ ਚ ਪੜ੍ਹਿਆ ਹੋਇਆ ਆਕਸਫੋਰਡ ਦਾ, ਔਰ ਉਸ ਲੈਵਲ ਦੇ ਉੱਤੇ ਬੜਾ ਅੱਛਾ ਇੰਟੈਲੈਕਚੁਅਲ ਲੈਵਲ, ਉਹਦਾ ਵੀਕਲੀ ਕਾਲਮ ਹੁੰਦੇ ਨੇ ਬਹੁਤ ਸਾਰੀਆਂ ਥਾਵਾਂ ਤੇ। ਮੈਂ ਉਹਦੀ ਲੈਂਗੁਏਜ ਔਰ ਉਹਦਾ ਕਰੇਜ ਖਾਸ ਤੌਰ ਤੇ ਜਿਵੇਂ ਉਹ ਹਿੰਦੂ ਤਵੀਆਂ ਨੂੰ ਲੈਂਦਾ, ਪਰ ਈਵਨ ਮੈਂ ਉਹਦੇ ਪਾਕਿਸਤਾਨ ਦੇ ਮੀਡੀਆ ਚੈਨਲ ਤੇ ਇੰਟਰਵਿਊ ਵੀ ਦੇਖੇ ਹੋਏ ਨੇ। ਵੈਸੇ ਉਹ ਪੱਕਾ ਇੰਡੀਅਨ ਨੈਸ਼ਨਲਿਸਟ ਹੈ, ਉਹ ਹਿੰਦੂਤਵਾ ਦੇ ਖਿਲਾਫ ਹੈ, ਲੇਕਿਨ ਕਿਤੇ ਵੀ ਉਹਨੇ ਇੰਡੀਆ ਦੀ ਪੋਜੀਸ਼ਨ ਨੂੰ ਕਿਸੇ ਵੀ ਡਿਸਕਸ਼ਨ 'ਚ ਕਦੇ ਜਿਹੜਾ ਉਹ ਕਮਜ਼ੋਰ ਐਂਗਲ ਨਹੀਂ ਦਿੱਤਾ ਹੈ ਜੀ। ਲੇਕਿਨ ਹੁਣ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਗੁਜਰਾਤ 'ਚ ਵੀ ਇੱਕੋ ਤਰੀਕਾ ਰਹਿ ਗਿਆ ਕਿ ਵੀ ਸਾਰੀ ਦੀ ਸਾਰੀ ਕਾਂਗਰਸ ਨੂੰ ਸਣੇ ਮਨਮੋਹਨ ਸਿੰਘ ਦੇ ਔਰ ਉਹਨੂੰ ਪਾਕਿਸਤਾਨ ਦੇ ਖਾਤੇ 'ਚ ਪਾਓ। ਨਾਲ ਹੀ ਮੋਦੀ ਨੇ ਕਿਹਾ ਜੀ ਪਾਕਿਸਤਾਨ ਜਿਹੜਾ ਉਹ ਸਾਡੇ ਬੰਦ ਕਰੇ ਸਾਡੇ ਮਾਮਲਿਆਂ 'ਚ ਇੰਟਰਫੇਰੈਂਸ, ਉਹ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਇੰਟਰਫੇਅਰ ਕਰ ਰਿਹਾ। ਔਰ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਹੁਣ ਕੈਂਡੀਡੇਟ ਨੇ, ਜਿਨ੍ਹਾਂ 'ਚ ਇੱਕ ਸਾਬਕਾ ਚੀਫ ਮਿਨਿਸਟਰ ਦਾ ਬੇਟਾ, ਉਹ ਆਪਣੀ ਪਬਲਿਕ ਸਭਾ 'ਚ ਕਹਿ ਰਿਹਾ ਕਿ ਹੁਣ ਇਹ ਦਾੜੀ ਵਾਲੇ ਔਰ ਪੱਗ ਵਾਲੇ ਔਰ ਦੂਜੇ ਇਹਨਾਂ ਦੀ ਗਿਣਤੀ ਜਿਹੜੀ ਹੈ ਅਸੀਂ ਘਟਾ ਦੇਵਾਂਗੇ। ਇੱਥੇ ਦਾੜੀ ਔਰ ਪੱਗ ਵਾਲਿਆਂ ਦੀ, ਜਿਹਦੇ 'ਚ ਮੁਸਲਮਾਨਾਂ ਵੱਲ ਇਸ਼ਾਰਾ ਕਰ ਰਿਹਾ, ਔਰ ਮੁਗਲਾਈ ਨਾਲ ਕਹਿ ਰਿਹਾ, ਮੁਗਲਾਈ दाढ़ी और पगड़ी कुछ इस किस्म का वर्ड इनको निकाल देंगे और इनकी गिनती कम कर देंगे। सो ਜ਼ਾਹਰ ਹੈ ਕਿ फुल स्केल ਜਿਹੜਾ ਇਹਨਾਂ ਨੇ ਸਾਰੇ ਦਾ ਸਾਰਾ ਹੁਣ ਇਹ ਟ੍ਰੇਟਰ ਬਣਾਤੇ, ਜਿਨ੍ਹਾਂ 'ਚ ਵਾਈਸ ਪ੍ਰੈਜ਼ੀਡੈਂਟ ਵੀ ਟ੍ਰੇਟਰ ਹੈ, ਮਨਮੋਹਨ ਸਿੰਘ ਵੀ ਟ੍ਰੇਟਰ ਹੈ, ਔਰ ਇਹ ਸਾਰੇ ਜਿਹੜੇ ਨੇ ਉਹ ਪਾਕਿਸਤਾਨ ਦੇ ਫੋਰਨ ਮਿਨਿਸਟਰ ਉਹਨੂੰ ISI ਨਾਲ ਜੋੜਤਾ ਕਿ ਜੀ ਉਹ ਤਾਂ ਮੇਰੇ ਤੋਂ ਛੁਟਕਾਰਾ ਪਾਉਣ ਔਰ ਗੁਜਰਾਤ ਅਹਿਮਦ ਪਟੇਲ ਨੂੰ ਬਣਾਉਣਾ ਚਾਹੁੰਦੇ ਨੇ। ਸੋ ਹੁਣ ਯੂਜੂਅਲੀ ਜਿਵੇਂ ਉਹ ਕੀ ਕਹਿੰਦੇ ਨੇ, ਇੱਕ ਉਰਦੂ ਦਾ ਕਪਲੇਟ ਰਿਹਾ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ। ਹੁਣ ਇਹ ਮਨਮੋਹਨ ਸਿੰਘ ਜਿਸ ਨੂੰ ਕਦੇ ਇਹ ਮੋਦੀ ਇਹਨੂੰ ਮੋਹਨ ਸਿੰਘ ਕਹਿੰਦਾ ਸੀ ਕਿ ਇਹ ਮੌਨ ਰਹਿੰਦਾ, ਇਹ ਬੋਲਦਾ ਹੀ ਨਹੀਂ, ਇਹਦੇ ਕੋਈ ਸ਼ੱਕ ਨਹੀਂ ਹੈ। ਇੱਕ ਤੋਂ ਬਾਅਦ ਇੱਕ ਕਰਪਸ਼ਨ ਸਕੈਂਡਲ ਆਏ, ਦੂਜੇ ਮਨਮੋਹਨ ਸਿੰਘ ਨੇ ਆਪਣਾ ਮੂੰਹ ਘੱਟ ਹੀ ਖੋਲ੍ਹਿਆ, ਪਰ ਜਦੋਂ ਹੁਣ ਜਬ ਦਿਆ ਰੰਜ ਬੁੱਤੋਂ ਨੇ ਤਾਂ ਖੁਦਾ ਯਾਦ ਆਇਆ, ਜਦੋਂ ਹੁਣ ਆਪਣੇ ਤੇ ਸਿੱਧਾ ਪਿਆ। ਹਾਲਾਂਕਿ ਸਾਰੇ ਪੀਰੀਅਡ 'ਚ ਜੋ ਕੁਝ ਕਰ ਰਹੇ ਨੇ ਇਹਨਾਂ ਦੀ ਜ਼ੁਬਾਨ ਨਹੀਂ ਖੁੱਲਦੀ ਹੈ ਕਿ ਮੁਸਲਮਾਨਾਂ ਦੇ ਨਾਲ ਕੀ ਹੋ ਰਿਹਾ ਹੈ, ਸਿੱਖਾਂ ਦੇ ਨਾਲ ਕੀ ਹੋ ਰਿਹਾ ਹੈ। ਪੰਜਾਬ 'ਚ 40 ਤੋਂ ਜ਼ਿਆਦਾ ਨੌਜਵਾਨ, ਔਰ ਕਦੋਂ ਤੋਂ ਇਹ ਚੱਲ ਰਿਹਾ 4 ਨਵੰਬਰ ਤੋਂ ਦਸੰਬਰ ਦਾ ਵੀ ਜਿਹੜਾ ਹੁਣ ਮਿਡਲ ਆ ਗਿਆ, ਉਹਨੂੰ ਜਿਹੜਾ ਜਗਤਾਰ ਸਿੰਘ ਜੌਹਲ ਦਾ ਛੁਟਕਾਰਾ ਹੀ ਨਹੀਂ ਹੋ ਰਿਹਾ। 5 ਕੇਸ ਪਾ ਦਿੱਤੇ ਨੇ, ਇੱਕ ਤੋਂ ਬਾਅਦ ਇੱਕ ਰਿਮਾਂਡ ਦੇ ਰਹੇ ਨੇ, ਔਰ ਸਭ ਲੱਗੇ ਹੋਏ ਨੇ ਜੀ। ਉਹ ਤਾਂ ਪਾ ਹੀ ਰਹੇ ਸੀ ਜੀ ISI ਦਾ ਕੰਮ ਔਰ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੂੰ ਕੇਸ ਦੇ ਦਿੱਤਾ ਜਾਂ ਦੂਜੇ। ਪਰ ਹੁਣ ਜਦੋਂ ਮਨਮੋਹਨ ਸਿੰਘ ਸਮੇਤ ਇਹ ਸਾਰੀ ਲੀਡਰਸ਼ਿਪ ਜਿਹੜੀ ਹੈ ਇਹ ISI ਨਾਲ ਜੋੜ ਦਿੱਤੀ ਔਰ ਪਾਕਿਸਤਾਨ ਦੇ ਨਾਲ ਜੋੜ ਕੇ ਜੀ ਇਹ ਗੁਜਰਾਤ 'ਚ ਕਰਨ, ਹੁਣ ਮਨਮੋਹਨ ਸਿੰਘ ਨੇ ਆਪਣੀ ਜਿਹੜੀ ਹੈ ਉਹ ਮੌਨ ਤੋੜਿਆ। ਔਰ ਇਹ ਅੱਜ ਖਬਰ ਹੈ ਸਾਰੇ ਪਾਸੇ ਕਿ ਟੂ ਪ੍ਰਾਈਮ ਮਿਨਿਸਟਰ ਕੈਨਰਡਸ apologize, ex-PM ill-thought transgression, no Gujarat talk with Pak dignitaries। ਮਨਮੋਹਨ ਸਿੰਘ ਕਹਿ ਰਿਹਾ ਵੀ ਬੰਦ ਕਰੋ ਇਹ ਜਿਹੜਾ ਤੁਸੀਂ ਅਫਵਾਹਾਂ ਫੈਲਾ ਰਹੇ, ਮਾਫੀ ਮੰਗੋ ਨੇਸ਼ਨ ਤੋਂ, ਮੈਨੂੰ ਆਪਣਾ ਪੈਟਰੀਓਟਿਜ਼ਮ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਔਰ ਇਹ ਜਿਹੜਾ ਬਿਲਕੁਲ ਸਾਡਾ ਉਹ ਇੱਕ ਡਿਨਰ ਸੀ ਪ੍ਰਾਈਵੇਟ, ਜਿਹਦੇ 'ਚ ਕਿ ਭਾਰਤ ਪਾਕ ਦੇ ਰਿਸ਼ਤੇ ਕਿਵੇਂ ਚੰਗੇ ਹੋਣ ਇਸ ਤੇ ਹੋਇਆ, ਗੁਜਰਾਤ ਚੋਣਾਂ ਦੀ ਕੋਈ ਗੱਲ ਹੀ ਨਹੀਂ ਹੋਈ। ਔਰ ਕੋਈ ਇਹ ਜਿਹੜਾ ਬਿਲਕੁਲ ਮੋਦੀ ਝੂਠ ਬੋਲ ਰਿਹਾ ਹੈ ਔਰ ਉਹ ਮਾਫੀ ਮੰਗੇ। ਪ੍ਰਾਈਮ ਮਿਨਿਸਟਰ ਫਾਰਮਰ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਟੂਡੇ ਲੈਸ਼ਡ ਆਊਟ at Prime Minister Narendra Modi for spreading canards about a recent dinner between some Indian and and Pakistani dignitaries and said PM should apologize to the nation for his ill thoughts transgression. He was speaking after Modi accused the Congress of hobnobbing with Pakistan in attempt to impact election results in Gujarat. ਔਰ ਇਹਦੇ ਤੇ ਇਵਨ ਟ੍ਰਿਬਿਊਨ ਨੇ ਵੀ ਐਡੀਟੋਰੀਅਲ ਲਿਖਿਆ ਕਿ ਜੇ ਇਸ ਕਿਸਮ ਦੀ ਇਹਨਾਂ ਦੀ ਸੈਡੀਸ਼ਨ ਹੈ ਕੀਤਾ ਤੇ ਇਹਨਾਂ ਨੂੰ ਅਰੈਸਟ ਕਰੋ। ਫਿਰ ਵੀ ਜੇ ਤੁਸੀਂ ਇਹ ਇਨਫੋਰਮੇਸ਼ਨ ਮੋਦੀ ਨੂੰ ਕੋਈ ਪੁੱਛੇ, ਜਾਂ ਜਿਵੇਂ ਜੇਤਲੀ ਨੇ ਜੇਤਲੀ ਇਹ ਇੱਕੋ ਹੀ ਜਿਹੜੇ ਨੇ ਰਾਮ ਤੇ ਸ਼ਾਮ ਜਿਹੜੇ ਨੇ, ਮੋਦੀ ਜੇਤਲੀ RSS ਦੇ ਦੋਨੋਂ ਬਲੂ ਆਇਡ ਸਨ। ਜੇਤਲੀ ਨੇ ਕਿਹਾ the meeting was political misadventure. Congress should explain the context of attending the dinner hosted by
ਸਸਪੈਂਡਡ ਪਾਰਟੀ ਲੀਡਰ ਮਨੀ ਸ਼ੰਕਰ ਆਇਰ ਐਂਡ ਪਾਕਿਸਤਾਨ ਡਿਪਲੋਮੈਟ ਕਿ ਜੀ ਐਕਸਪਲੇਨ ਕਰਨ ਕਿ ਇਸ ਡਿਨਰ ਦਾ ਕੀ ਮਤਲਬ ਸੀ, ਕਿਉਂ ਸੀ, ਔਰ ਇਹਦੇ ਵਿੱਚ ਪਾਕਿਸਤਾਨੀ ਡਿਪਲੋਮੈਟ ਸ਼ਾਮਲ ਹੋਏ। The main opposition party was expected to follow the national policy which states that terror and talks cannot go hand in hand ਕਿ ਜੀ ਸਾਡੀ ਪਾਲਿਸੀ ਹੈ ਕਿ ਦਹਿਸ਼ਤਗਰਦੀ ਔਰ ਗੱਲਬਾਤ ਨਾਲ ਨਹੀਂ ਚੱਲ ਸਕਦੀ। If anyone defiles the national line he should be prepared to answer ਕੋਈ ਅਰੁਣ ਜੇਤਲੀ ਉਹਨੇ ਮਨਮੋਹਨ ਸਿੰਘ ਨੇ ਪਹਿਲੀ ਵਾਰ ਮੈਨੂੰ ਲੱਗਿਆ ਕਿ ਬਈ ਉਹਦੇ ਵਿਚਲਾ ਕੋਈ ਜੇ ਸਿੱਖ ਕਿਤੇ ਸੀ ਦੱਬਿਆ ਹੋਇਆ ਤਾਂ ਮਾੜਾ ਮੋਟਾ ਨਿਕਲਿਆ, ਭਾਵੇਂ ਸਿੱਖ ਨਿਕਲਣ ਨਾਲੋਂ ਇਹ ਆਪਣਾ ਉਹਦਾ ਇੰਟਰਸਟ ਨਿਕਲਿਆ ਕਿਉਂਕਿ ਹੁਣ ਆਪਣੇ ਤੇ ਹਮਲਾ ਹੋਇਆ। ਪਰ ਮਨਮੋਹਨ ਸਿੰਘ ਨੇ ਕਿਹਾ ਮੋਦੀ ਨੂੰ, ਉਹਨੇ ਸਿੱਧਾ ਚੈਲੰਜ ਕੀਤਾ ਕਿ ਲੈਟ ਮੀ ਰਿਮਾਈਂਡ ਸ਼੍ਰੀ ਮੋਦੀ, ਫਿਰ ਵਿਚਾਰਾ ਜੈਂਟਲਮੈਨ ਬਣ ਗਿਆ ਕਿ ਸ਼੍ਰੀ ਕਹਿ ਦਿਓ ਨਾਲ, ਲੈਟ ਮੀ ਰਿਮਾਈਂਡ ਸ਼੍ਰੀ ਮੋਦੀ that he had gone to Pakistan uninvited after the terrorist attacks in Udhampur and Gurdaspur ਕਿ ਤੂੰ ਜੋ ਗਿਆ ਸੀ ਨਵਾਜ਼ ਸ਼ਰੀਫ ਨੂੰ ਮਿਲਣ ਗੁਰਦਾਸਪੁਰ ਔਰ ਪਠਾਨਕੋਟ ਦੇ ਅਟੈਕ ਅਨਇਨਵਾਈਟਡ ਤੋਂ ਸੱਦਾ ਦਿੱਤਾ ਸੀ ਜੀ। ਤੂੰ ਪਹਿਲਾਂ ਇਹ ਦੱਸ ਤੂੰ ਕੀ ਲੈਣ ਗਿਆ। ਲੈਟ ਹਿਮ ਆਲਸੋ ਟੈਲ ਦਾ ਕੰਟਰੀ the reason for inviting the infamous ISI of Pakistan to our strategic air base in Pakistan to investigate a terror attack ਉਹ ਪਾਕਿਸਤਾਨ ਵਾਲੇ ਦਾ ਹੋਇਆ ਪਠਾਨਕੋਟ ਦਾ ਤੇ ISI ਵਾਲੇ ਜਿਹੜੇ ਸੀ ਉਹ ਇਨਵੈਸਟੀਗੇਸ਼ਨ ਦੇ ਤੌਰ ਤੇ ਉਹਨੇ ਕਿਹਾ ਪਹਿਲਾਂ ਇਹ ਦੱਸ ਕਿ ਤੂੰ ਕਿਵੇਂ ਇਨਵਾਈਟ ਕੀਤਾ that emanated from Pakistan। ਸੋ ਫਿਰ ਉਹਨੇ ਆਪਣੀ ਸਫਾਈ ਦਿੱਤੀ ਹੈ। ਮਾਈ ਟਰੈਕ ਰੈਕਡ ਆਫ ਪਬਲਿਕ ਸਰਵਿਸ ਟੂ ਦਾ ਕੰਟਰੀ ਓਵਰ ਦਾ ਲਾਸਟ 5 decades is known to everyone. No one including Shri Modi can lamely question it to gain lost political ground। ਉਹਨੇ ਕਿਹਾ ਜੀ ਮੇਰਾ ਰਿਕਾਰਡ ਇੱਕ ਸ਼ੀਸ਼ੇ ਦੀ ਤਰ੍ਹਾਂ ਜਿਹੜਾ ਉਹ ਪਿਛਲੇ 5 ਦਹਾਕਿਆਂ ਦਾ ਸਾਹਮਣੇ ਹੈ 5 decades ਮੋਦੀ ਦੱਸੇ ਔਰ ਮੋਦੀ ਵਰਗਾ ਵੀ ਜਿਹੜਾ ਇਹ ਡੇਅਰ ਨਹੀਂ ਕਰ ਸਕਦਾ ਇਸ ਤੇ ਅਟੈਕ ਕਰਨਾ। ਸੋ ਕੁੱਲ ਮਿਲਾ ਕੇ ਇਸ ਵੇਲੇ ਨਤੀਜੇ ਤਾਂ ਗੁਜਰਾਤ ਦੇ ਕੀ ਹੋਣਗੇ ਸਾਨੂੰ ਜਿਵੇਂ ਮੈਂ ਕਿਹਾ ਵੀ ਬਹੁਤਾ ਫਰਕ ਨਹੀਂ ਪੈਂਦਾ। RSS ਵਾਲੇ ਵੀ ਖੁਸ਼ ਨੇ ਕਿ ਹੁਣ ਔਰ ਰਾਹੁਲ ਗਾਂਧੀ ਬਾਈ ਦੀ ਵੇ ਅੱਜ ਕਾਂਗਰਸ ਦਾ ਪ੍ਰਧਾਨ ਬਣ ਗਏ। ਸੋ ਹੁਣ ਇੱਕ ਪਾਸੇ ਹਿੰਦੂਤਵਾ ਵਾਲੇ ਨੇ ਤੇ ਕਾਂਗਰਸ ਦਾ ਪ੍ਰਧਾਨ ਵੀ ਜਨੇਊ ਧਾਰੀ ਤਿਲਕ ਧਾਰੀ ਔਰ ਸ਼ਿਵ ਭਗਤ ਰਾਹੁਲ। ਸੋ ਈਦਰ ਵੇ ਦੋਨੋਂ ਪਾਸੇ ਹੀ ਹੁਣ ਤਾਂ ਸੌਫਟ ਤੇ ਹਾਰਡ ਹਿੰਦੂਤਵਾ ਵੀ ਨਹੀਂ ਰਿਹਾ ਹੁੰਦਾ। ਹਿੰਦੂਤਵਾ ਆਲ ਦਾ ਵੇ ਹੈ। ਪਰ ਇਹ ਦਿਲਚਸਪ ਹੈ ਕਿ ਹੁਣ ਜਦੋਂ ਕਿ ਗੁਜਰਾਤ ਦੇ ਵਿੱਚ BJP ਲੂਜ਼ਿੰਗ ਲਾਈਨ ਵੱਲ ਜਾ ਰਹੀ ਹੈ ਤੇ ਉਹਨਾਂ ਨੇ ਕਿਵੇਂ ਤੇਜ਼ੀ ਦੇ ਨਾਲ ਜਿਵੇਂ UP ਦੇ ਵਿੱਚ ਉਹਨਾਂ ਨੇ ਪੂਰੀ ਪੋਲਰਾਈਜ਼ ਨਫ਼ਰਤ ਕਰਕੇ ਆਦਿੱਤਿਆਨਾਥ ਯੋਗੀ ਜਿਹੜਾ ਗੋਰਖਪੁਰ ਦਾ ਜਿਹੜਾ ਗੁੰਡਾ ਭਗਵੇ ਕੱਪੜੇ ਵਾਲਾ ਜਿਹੜਾ ਕਾਰ ਸੇਵਕਾਂ ਨੂੰ ਵਧਾਈ ਦੇ ਰਿਹਾ ਹੈ 25 ਸਾਲ ਪੂਰੇ ਹੋਣ ਤੇ ਬਾਬਰੀ ਮਸਜਿਦ ਢਾਣ ਦੇ ਔਰ ਜਿਹੜਾ ਸਭ ਨੂੰ ਔਰ 3 ਇਨਸੀਡੈਂਟਸ UP ਦੇ ਵਿੱਚ ਪਿਛਲੇ ਕੁਝ ਹਫ਼ਤਿਆਂ 'ਚ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਅਟੈਕ ਹੋ ਰਹੇ ਨੇ ਜਿਹੜੇ ਫੋਰਨ ਟੂਰਿਸਟ ਨੇ। ਈਵਨ ਅੱਜ ਕਿ ਇੱਕ ਪਰਿਵਾਰ ਦੇ ਜੀ ਜਿਨ੍ਹਾਂ ਦੀ ਬੱਚੀ ਨਾਲ ਸੀ ਉਹਨਾਂ ਦੇ ਨਾਲ ਕਿਸੇ ਗੁੰਡਿਆਂ ਨੇ ਛੇੜਖਾਨੀ ਕੀਤੀ ਕਿਸੇ ਪਬਲਿਕ ਫਾਲ ਤੇ ਫ੍ਰੈਂਚ ਟੂਰਿਸਟ 10 ਆਏ ਹੋਏ ਸੀਗੇ 10-12 ਉਹਨਾਂ ਨੇ ਵੀ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿ ਬਈ ਇਹ ਕਿਉਂ ਕਰ ਰਹੇ ਹੋ ਉਹਨਾਂ ਦੀ ਵੀ ਮਾਰਕਟਾਈ ਕੀਤੀ। ਸੋ ਮਤਲਬ ਉੱਥੇ ਦਾ ਪੂਰਾ ਗੁੰਡਾ ਰਾਜ ਹੈ। ਸੋ ਉਹਨਾਂ ਨੂੰ ਇਹ ਲੱਗਦਾ ਵੀ ਇਹ ਜੇ ਗੁਜਰਾਤ ਹੱਥੋਂ ਨਿਕਲਦਾ ਭਾਵੇਂ ਉਹ ਦੂਜੇ ਪਾਸੇ ਹਿੰਦੂਤਵਾ ਵਾਲਾ ਹੀ ਆਉਂਦਾ ਤੇ ਫਿਰ ਇਹ ਜਿਹੜਾ ਇਹਨਾਂ ਦਾ ਸਾਰਾ ਬੜਾਇਆ ਇਹਨਾਂ ਨੇ ਅਡੰਬਰ ਕਿਉਂਕਿ ਜਿਹੜਾ 2020 ਤੱਕ ਹਰ ਇੱਕ ਨੂੰ ਹਿੰਦੂ ਬਣਾਉਣਾ ਹੈ ਉਸ ਦੇ ਲਈ ਬੜਾ ਜ਼ਰੂਰੀ ਹੈ ਕਿ ਇਹ ਦੱਸਣ ਕਿ ਵੀ ਸਾਰਾ ਭਾਰਤ ਦੇ ਹਿੰਦੂ ਸਾਡੇ ਨਾਲ ਨੇ। ਮੁਸਲਮਾਨਾਂ ਬਾਰੇ ਤਾਂ ਉਹਨਾਂ ਨੇ ਆਲਰੇਡੀ ਜੋ ਲਾਈਨ ਲਈ ਹੈ ਉਹ ਤੇ ਰਹਿਣੀ ਹੈ। ਲੇਕਿਨ ਇਉਂ ਲੱਗਦਾ ਇਹਨਾਂ ਨੂੰ ਕਿ ਗੁਜਰਾਤ ਦੇ ਹਿੰਦੂ ਜਿਹੜੇ ਨੇ ਉਹਨਾਂ 'ਚ ਖਾਸ ਤੌਰ ਤੇ ਬੈਕਵਰਡ ਕਲਾਸਿਸ ਔਰ ਦੂਸਰੇ ਜਿਨ੍ਹਾਂ 'ਚੋਂ ਹਾਰਦਿਕ ਪਟੇਲ ਔਰ ਦੂਜੇ ਤੀਜੇ ਸਾਰੇ ਬਾਹਰ ਨਿਕਲ ਆਏ ਨੇ ਔਰ ਉਹਨਾਂ ਦੀਆਂ ਰੈਲੀਆਂ ਵੀ ਕਾਫੀ ਕਾਮਯਾਬ ਹੋ ਰਹੀਆਂ। ਸੋ ਇਸ ਸਾਰੇ 'ਚੋਂ ਉਹਨਾਂ ਨੇ ਫਾਈਨਲੀ ਆਪਣਾ ਉਹ ਪੱਤਾ ਪੁੱਲ ਕੀਤਾ ਔਰ ਪਾਕਿਸਤਾਨ ਨੇ ਇਸ ਦੇ ਉੱਤੇ ਬਿਲਕੁਲ ਠੀਕ ਲਾਈਨ ਲਈ ਹੈ। ਗੁਜਰਾਤ ਅਸੈਂਬਲੀ ਪੋਲਸ ਪਾਕਿਸਤਾਨ ਟੈਲਸ ਇੰਡੀਆ ਟੂ ਸਟਾਪ dragging Islamabad into its electoral debates। ਉਹਨਾਂ ਨੇ ਕਿਹਾ India should not pull Pakistan into its electoral affairs। Islamabad said on Sunday, India should stop dragging Pakistan into its electoral debate and win victories on own strength rather than fabricated conspiracies which are utterly baseless and irresponsible, Pakistan's Ministry of Foreign Affairs spokesperson Mohammad Faisal said in a tweet। ਉਹਨੇ ਕਿਹਾ ਜੀ ਆਪਣੀਆਂ ਚੋਣਾਂ ਆਪ ਜਿਹੜਾ ਆਪਣੀ ਪੋਲਿਟਿਕਸ ਦਾ ਕਰੋ ਸਾਨੂੰ ਖਾਮਖਾ ਵਿੱਚ ਡਰੈਗ ਕਰਨ ਦੀ ਕੋਸ਼ਿਸ਼ ਨਾ ਕਰੋ। ਔਰ ਇਹ ਸਟੇਟਮੈਂਟ ਉਹਨਾਂ ਨੇ ਇਸ ਰਿਸਪੌਂਸ 'ਚ ਦਿੱਤੀ ਹੈ ਜਿਹੜਾ ਮੋਦੀ ਨੇ ਸਟੇਟਮੈਂਟ ਦਿੱਤੀ ਹੈ।
ਸੋ ਕੁੱਲ ਮਿਲਾ ਕੇ ਇੱਕ ਜਿੱਥੇ ਇੱਕ ਦਿਲਚਸਪ ਸਿਨੈਰੀਓ ਗੁਜਰਾਤ ਚੋਣਾਂ ਦਾ ਹੈਗਾ, ਜਿਹੜੇ ਲੋਕਾਂ ਨੂੰ ਲੱਗਦਾ ਹੈ ਉਹ ਵੋਟਾਂ ਇੱਧਰ ਜਾਣਗੀਆਂ ਕਿ ਉੱਧਰ ਜਾਣਗੀਆਂ, ਪਰ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ 'ਚ ਜਿਉਂ-ਜਿਉਂ RSS ਨੂੰ ਇਹ ਲੱਗੇਗਾ ਜਾਂ BJP ਨੂੰ ਕਿ ਉਹ ਪੋਲੀਟੀਕਲ ਧਰਾਤਲ ਤੇ ਗਰਾਊਂਡ ਲੂਜ਼ ਕਰ ਰਹੇ ਨੇ, ਤਿਉਂ ਜਿਹੜੀ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ, ਕਿਉਂਕਿ ਇਹੀ ਉਹਨਾਂ ਦਾ ਜੇ ਟਰੰਪ ਕਾਰਡ ਹੈ। RSS ਨੇ ਇੰਦਰਾ ਗਾਂਧੀ ਦਾ ਟਰੰਪ ਕਾਰਡ ਸੀ, ਸਿੱਖਾਂ ਨੂੰ ਜੂਨ 84 ਨਵੰਬਰ 84 ਲੈਸਨ ਦੇਣਾ, ਤੇ 3/4 ਵੋਟਾਂ ਪਾਰਲੀਮੈਂਟ ਦੇ ਵਿੱਚ ਸੀਟਾਂ ਮਿਲ ਗਈਆਂ ਰਾਹੁਲ ਗਾਂਧੀ ਨੂੰ। ਇਹਨਾਂ ਨੇ ਜੋ 2002 ਚ ਕੀਤਾ ਮੁਸਲਮਾਨਾਂ ਨਾਲ, ਮੋਦੀ ਪਾਰਲੀਮੈਂਟ 'ਚ ਪਹੁੰਚ ਗਿਆ, ਔਰ ਯੋਗੀ ਔਰ ਮੱਧ ਪ੍ਰਦੇਸ਼ ਔਰ ਦੂਜੇ ਜੋ ਐਂਟਾਈ ਮੁਸਲਿਮ ਲਾਈਨ ਰਹੀ ਉਹਨੇ ਇਹਨਾਂ ਨੂੰ ਪਾਵਰ 'ਚ ਲੈ ਆਂਦਾ, ਗੁੰਡਿਆਂ ਨੂੰ। ਸੋ ਜਿਉਂ-ਜਿਉਂ ਇਹ ਹੁਣ ਇਹਨਾਂ ਦੀ ਲੂਜ਼ਿੰਗ ਗੇਮ ਹੋਏਗੀ, ਇਹ ਘੱਟ ਗਿਣਤੀਆਂ ਦੇ ਖਿਲਾਫ ਇਨ ਜਨਰਲ ਔਰ ਮੁਸਲਮਾਨਾਂ ਦੇ ਖਿਲਾਫ ਇਨ ਪਰਟੀਕੂਲਰ ਜਿਹੜੀ ਇਹਨਾਂ ਦੀ ਹੇਟਰੇਡ ਹੈ ਔਰ ਹਿੰਸਕ ਕਾਰਵਾਈਆਂ ਨੇ ਉਹ ਵਧਦੀਆਂ ਜਾਣਗੀਆਂ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ, 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਰਾਹੀਂ ਵੀ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।